ਮੈਨੂੰ ਦੁਆ ਜਿਹੜੀ ਕੁੜੀ ਆਉਂਦੀ ਮੇਰੇ ਦੁਆ ਕੋਲ ਨਾ ਦਵੇ ਉਹਦੀ ਇੱਜ਼ਤ ਕਰ ਤੂੰ ਪਾਗਲ ਹੈ ਉਹ ਤੇਰੇ ਨਵੇਂ ਟੈਲੈਂਟ ਦਾ ਤਾਂ ਸਾਨੂੰ ਹੁਣ ਪਤਾ ਲੱਗਿਆ ਸਾਨੂੰ ਦੱਸਦਾ ਸਹੀ ਐਵੇਂ ਅਸੀਂ ਖਰਚਾ ਕਰਕੇ ਲਾਹੌਰ ਜਾਈਦਾ ਬੇਵਕੂਫ ਆਦਮੀ ਪਹਿਲੇ ਮੈਂ ਉਹਨਾਂ ਦੇ ਸੁਣਾ ਹਾਂਜੀ ਕੀ ਕਹਿ ਰਹੇ ਹੋ ਜੀ ਦੱਸ ਦਿਓ ਦੱਸੋ ਵੀ ਤੁਹਾਡੀ ਸਾਰਿਆਂ ਦੀ ਹਾਜ਼ਰੀ ਲੱਗਣ ਲੱਗੀ ਆ ਪਲਾਨ ਬਣਾ ਲਓ ਅੱਜ ਸੁੱਕਾ ਕੋਈ ਨਹੀਂ ਜਾਂਦਾ ਨਾਲੇ ਮੇਰੀ ਗੱਲ ਸੁਣ ਉਹਦੀ ਇੱਜ਼ਤ ਕਰੋ ਇੰਨਾ ਚੰਗਾ ਤੇ ਹੈ ਜਰਾ ਉੱਠ ਕੇ ਵਿਖਾਰਾ ਜਾਨ ਓਏ ਹੋਏ ਇਹੀ ਗੱਲ ਮਾਂ ਪਿਓ ਦੀ ਮੰਨੀ ਹੁੰਦੀ ਅੱਛਾ ਬਿਜ਼ਨਸਮੈਨ ਹੋਣਾ ਸੀ ਦੇਖੋ ਸਹੀ ਇਹ ਹੈ ਕੌਣ ਇਹ ਮਾਂ ਪਿਓ ਦੀ ਦਵਾਈ ਲੱਗੀ ਆ ਤੇ ਇੱਥੇ ਆਇਆ ਵੀਰਿਆ ਓਏ ਪਾਗਲ ਹੋ ਗਿਆ ਇਹ ਕੌਣ ਆ ਗੱਲ ਕਰ ਇਹ ਤੈਨੂੰ ਨਹੀਂ ਪਤਾ ਕੌਣ ਹੈ ਨਹੀਂ ਵੱਡਾ ਪੁੱਤਰ ਹੈ ਮੇਰਾ ਓਏ ਮੇਰਾ ਕਾਸ਼ੀ ਜਵਾਨ ਹੋਇਆ ਕੋਈ ਐਸੀ ਗੱਲ ਨਹੀਂ ਹੈ ਵੇਖ ਸੁੱਕਾ ਜਿਹਾ ਫੀਡਰ ਤੈਨੂੰ ਮੇਰੇ ਮੂੰਹ No, बिल्कुल नहीं निप्पल पाड़ोगे तुम नहीं ना बिल्कुल नहीं ना क्यों मैं मां ਤਾਂ ਤੈਨੂੰ ਲੱਭ ਗਈ ਆ ਅੱਬਾ ਲੱਭਣ ਲਈ ਹੁਣ ਕਾਰਪੋਰੇਸ਼ਨ ਤੈਨੂੰ ਦਰਖਾਸਤ ਦੇਣੀ ਪੈਣੀ ਤਸਲੀਮ ਸਾਰੇ ਡਰਾਮਾ ਕਰੀ ਜਾਂਦੇ ਆ ਭਾਜੀ ਨੂੰ ਹਲਾਈ ਵੀ ਜਾਈਓ ਆਣ ਫਿਰ ਨਹੀਂ ਇਹ ਸੋਚ ਕੀ ਰਿਹਾ ਹੈ ਇਹ ਆਪਣੇ ਤੌਰ ਤੇ ਤੈਨੂੰ ਕਮਰੇ 'ਚ ਲੈ ਗਿਆ ਹੈ ਹੁਣ ਸੋਚਦਾ ਕੀ ਆ ਵੀ ਕਮਰੇ 'ਚ ਲੈ ਗਿਆ ਅੱਗੋਂ ਇਹ ਕਹਿਣ ਡਿਆ ਹੁਣ ਇਹ ਵਾਕਈ ਤੈਨੂੰ ਜ਼ਹਿਨੀ ਤੌਰ ਤੇ ਕਮਰੇ 'ਚ ਲੈ ਗਿਆ ਤੇ ਬਾਹਰ ਰੱਖਿਆ ਵਾਲਾ ਕਾਲਾ ਪਿਆ ਫਟਾਫਟ ਕਰੋ ਯਾਰ ਤੁਸੀਂ ਆਂਦੇ ਹੋ ਦਿਲ ਖੁਸ਼ ਹੁੰਦਾ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਲੇਕਿਨ ਇਹ ਗੱਲ ਦੇ ਵਿੱਚ ਰੱਖੋ ਜਿੱਡਾ ਮਰਜ਼ੀ ਗੌਰ ਨਾਲ ਦੇਖੋ ਇੱਕ ਦੋ ਵਾਰੀ ਨਾ ਇੰਜ ਕਰ ਲਿਆ ਕਰੋ ਉਹ ਫਿਰ ਪੱਠਿਆਂ ਦਾ ਮਸਲਾ ਨਹੀਂ ਬਣਦਾ ਉਹ ਤੂੰ ਪੱਠਿਆਂ ਦੀ ਗੱਲ ਕਰਨ ਡਿਆ ਇਹਦੇ ਵੱਲ ਦੇਖ ਕੇ ਸਾਡਾ ਉਦੋਂ ਦੇ ਪੱਠਿਆਂ ਦਾ ਮਸਲਾ ਬਣਿਆ ਪਿਆ ਰਾਸ਼ਦ ਜ਼ਰਾ ਤਮੀਜ਼ ਦਰਜ ਨਹੀਂ ਨਾ ਤਮੀਜ਼ ਨਾਲ ਤੂੰ ਸਾਸਾ ਮੇਰੀ ਨਹੀਂ ਵੀ ਤੇਰੇ ਨਾਲ ਕਾਹਦੀ ਤਮੀਜ਼ ਬੰਦਾ ਮੇਰਾ ਦਿਲ ਕਰ ਰਿਹਾ ਯਾਰ ਮੈਂ ਕਿਸੇ ਬੰਦੇ ਨਾਲ ਫਸਾ ਬੰਦੇ ਨਾਲ ਨਾ ਬੰਦੇ ਜਿਹੜੇ ਮਰਜ਼ੀ ਨਾਲ ਫਸ ਜਾ 2 ਮਹੀਨੇ ਕੱਢ ਲਾ ਗਵਰਨਮੈਂਟ ਕਿਤੇ ਬੰਨੇ ਕੰਢੇ ਲੱਗ ਲੈਣ ਦੇ ਇਹ ਤੇ ਆਪ ਦੇਣੇ ਲੈਣ 'ਚ ਫਸੇ ਪਏ ਸਾਰੇ ਅਜੇ ਤੇ ਮੈਂ ਕਮਾਈ ਕਰਨੀ ਆ ਤੇਰੇ ਕੋਲ ਹੀ ਆਉਣੀ ਆ ਥੋੜਾ ਜਿਹਾ ਸੱਟ ਹੋ ਲੈ ਅੱਛਾ ਬੰਦੇ ਜਿਹੜੇ ਮਰਜ਼ੀ ਨਾਲ ਫਸ ਜਾ ਅੱਛਾ ਫੈਸਲਾਬਾਦ ਦੇ ਕਿਸੇ ਬਾਬੇ ਨਾਲ ਨਾ ਫਸੀ ਉਹਦੀ ਵਜ੍ਹਾ ਇਹ ਕਾਰੀਗਰ ਨੇ ਫਸਾ ਕੇ ਸੁੱਤੇ ਰਹਿੰਦੇ ਆ। ਤੈਨੂੰ ਪਤਾ ਵੀ ਉਦੋਂ ਲੱਗਣਾ ਜਦੋਂ ਥੋੜਾ ਜਿਹਾ ਖੰਗਣਾ ਯੱਪ ਓਏ ਚੰਗੀ ਭਲੀ ਜਵਾਨ ਔਰਤ ਆ ਇਹਦਾ ਇੱਕ ਦੋ ਖੰਗ ਨਾਲ ਕੀ ਬਣਨਾ ਇਹਨੂੰ ਤਾਂ ਕਾਲੀ ਖੰਗ ਵਾਲਾ ਚਾਹੀਦਾ 24 ਘੰਟੇ ਪਾਗਲ ਹੋ ਗਏ ਹੋ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਐਡੇ ਹੈਪੀ ਕਿਉਂ ਹੋ ਅਸੀਂ ਖੁਸ਼ ਆ ਜੀ ਕਿਉਂ ਜੀ ਇਹ ਪਤਾ ਕਿਉਂ ਗੁੱਸੇ ਦੇ ਵਿੱਚ ਜਿਹੜੇ ਆ ਮੇਰਾ ਬਾਦ ਭਰਾ? ਸ਼ਰੀਫ ਨੇ 2000 ਦਿੱਤਾ ਨਾ ਹਾਂ। ਉਹ ਹਜੇ ਮੁੱਕਿਆ ਨਹੀਂ ਸਾਡੇ ਕੋਲ ਅਸੀਂ ਮੁਤਮਿਨ ਆ ਦੋ ਗੱਡੀਆਂ ਲਈਆਂ 2 ਬੱਚੀਆਂ ਵੀ ਆਈਆਂ ਅੱਛਾ ਹਾਂ ਇਹ ਕੋਈ ਤੁਹਾਡੀ ਘਰੇਲੂ ਗੱਲ 12 ਮਰਲੇ ਜਗ੍ਹਾ ਵੀ ਲਈ 2000 ਚੋਂ ਨਹੀਂ ਇਹ ਕੋਈ ਤੁਹਾਡੀ ਘਰੇਲੂ ਗੱਲ ਸੀ 2000 ਚੋਂ ਇਹਨੇ 2000 ਲੈ ਲਓ ਸੁਣੋ ਚੁੱਪ ਕਰੋ ਜਾਨ ਜੀ ਤੁਸੀਂ ਆਗੇ ਕਾਲੇ ਜਾਨ ਜੀ ਅੱਜ ਅਸੀਂ ਖਾਣਾ ਖਾਣ ਕਿੱਥੇ ਜਾਵਾਂਗੇ ਸਲਾਨੀ ਵਾਲਿਆਂ ਦੇ ਉਹ ਤੁਹਾਡੇ ਵੇਖਣ ਨਹੀਂ ਦੇ ਇੱਧਰ ਤੇ ਵੇਖੋ ਕੀ ਹੋਇਆ ਤੁਹਾਨੂੰ हम कोई ਹਾਲੇ ਕਿ ਮੈਂ ਤੁਹਾਨੂੰ ਇੰਜ ਵੀ ਨਹੀਂ ਕੀਤਾ हम कोई फकीर नहीं है क्यों? हम वैसे हम फकीर नहीं है ਹਾਂ ਤੂੰ ਤਾਂ ਰਕਸ਼ਾ ਹੈ ਅੱਡਾ ਓ ਰਾਸ਼ਨ ਹਾਂਜੀ ਹਾਂਜੀ ਜਾ ਹਾਂਜੀ ਇਹ ਫੜਨਾ ਜ਼ਰਾ हजे फड़ लो दौर ਤੁਹਾਡਾ ਹੀ ਆ ਹਜੇ ਇਹ ਭਾਜੀ ਨਾ ਫੜਨਾ ਐਵੇਂ ਇਹਨਾਂ ਨੇ ਜੇਬ ਕਤਰੇ ਦਾ ਤੁਹਾਡੇ ਤੇ ਇਲਜ਼ਾਮ ਲਾ ਦੇਣਾ ਰਾਸ਼ਨ
ਚੱਲ ਆ ਕਸ਼ੀ ਦਾ हाँ ਈਦ ਆ ਕੇ ਈਦ ਮਿਲੀ ਸਾਰਿਆਂ ਨੂੰ ਤੂੰ हाँ मेरा दिल कर रहा है मैं पीछे उतर के जावा सारा जप्पी पा के ਇਹ ਪਿੱਛੇ ਜਿਹੜੇ ਨੇ ਨਾ ਪਿੱਛੇ ਦੇ ਸ਼ੌਕੀਨ ਨੇ उठिया ही उठिया ही ਇਹ ਸਾਰੇ ਇਹ ਹੌਸਲਾ ਕਰ ਸਾਰੇ ਉੱਠ ਪਏ ਆ ਨਹੀਂ ਉਹਦਾ ਕਸੂਰ ਨਹੀਂ ਹੈ ਉਹ ਸ਼ਲਵਾਰ ਛੋਟੀ ਪਾ ਬੈਠਾ ਹੈ ਕਿਉਂ ਨਹੀਂ ਦੇਣੀ ਤੈਨੂੰ ਨਹੀਂ ਦੇਣੀ ਵਜਾ ਬਲੇਡ ਮਾਰ ਲੈਣੇ ਤੈਨੂੰ ਦੇਣੀ ਓਏ ਸਾਲਿਆ ਮੇਰਾ ਭਾਈ ਬੋਲ ਤੇਰਾ ਇਲਾਜ ਤਾਂ ਕਰ ਦਵਾਂ ਤੂੰ ਦੰਦੀ ਵੜ ਦਿੰਨਾ ਹੈ ਆ ਗਲਾ ਤਾਂ ਹੀ ਖਰਾਬ ਹੋਇਆ ਇੱਕ ਬੰਦੇ ਨੇ ਕਿਹਾ ਦੰਦੀ ਨਾ ਵੱਡੀ ਹਾਂ। ਇਹ ਅੰਦਰ ਹੀ ਲਗਾ ਗਿਆ ਆ ਗਲਾ ਤਾਂ ਹੀ ਖਰਾਬ ਹੋਇਆ ਅੱਛਾ ਇਹ ਸੁਹਾਗਰਾ ਤੇ ਏਡਾ ਕਮਜ਼ੋਰ ਇਹਨੂੰ ਖੰਘ ਆਈ ਤੇ ਫਾਲਗ ਹੋ ਗਈ ਹਾਂ ਆ ਕਮਜ਼ੋਰ ਐਡਾ ਸਾਨ ਬੰਦਾ ਯਕੀਨ ਕਰ ਮੱਝ ਦੀ ਬੈਕ ਸਾਈਡ ਵਰਗਾ ਮੂੰਹ ਆਇਆ ਐਡਾ ਪਿਆਰਾ ਮੂੰਹ ਭਾਈ ਆ ਜਿਹੜਾ ਬੰਦਾ ਨਹੀਂ ਆਇਆ ਇਹ ਵਿਆਹ ਵਾਲੇ ਦਿਨ ਸੋਹਰੇ ਦਾ ਲੜ ਪਿਆ ਕਹਿੰਦਾ ਮੈਨੂੰ ਜਹੇਜ਼ ਚ 1 to 5 ਹੀ ਚਾਹੀਦਾ ਉਹਨੇ ਲਾਹ ਛਿੱਤਰ ਲਿਆ ਕਹਿੰਦਾ ਸਾਰੇ ਮਹੱਲੇ ਦੀ ਟੈਕਸੀ ਤੇ ਦੇਣੀ ਹੋਰ ਕੀ ਲੈਣਾ ਉਧਰ ਤੇਰਾ ਭਰਾ ਬੈਠਾ ਜਿਹਨੂੰ ਐ ਕਰਨ ਨਹੀਂ ਓ ਯਾਰ ਗੱਲ ਸੁਣੋ ਮੋਤੀਆ ਖਾਂ ਮੁਲਤਾਨ ਤੋਂ ਆਈ ਹੈ ਸਾਰੇ ਭਰਾ ਰਲ ਕੇ ਵਜਾਓ ਕਿੱਡਾ ਸ਼ੌਕ ਹੈ ਇਹਨੂੰ ਰਲ ਕੇ ਵਜਾਉਣ ਦਾ ਤੇ ਮੈਂ ਕਿਹਾ ਮੋਤੀਆ ਜੀ ਇਹ ਮਾਸ਼ਾਅੱਲਾ ਈਦ ਤੇ ਤੁਸੀਂ ਪਹਿਲੀ ਵਾਰੀ ਆਏ ਹੋ ਤੁਹਾਨੂੰ ਫੈਸਲਾਬਾਦ ਵਾਲਿਆਂ ਦਾ ਪਿਆਰ ਕਿਹਦਾ ਲੱਗਿਆ बहुत जबरदस्त ਹਲੇ ਤੁਸੀਂ ਉਹਨਾਂ ਦਾ ਪਿਆਰ ਵੇਖਿਆ ਹਲੇ ਤੁਸੀਂ ਇਹਨਾਂ ਦਾ ਹਥਿਆਰ ਨਹੀਂ ਵੇਖੇ ਯਕੀਨ ਕਰੋ ਆਵਾਜ਼ ਤੁਹਾਡੀ ਇੰਜ ਹੋਣੀ ਚਾਹੀਦੀ ਸਲਾਮ ਇੰਜ ਕਰਨਾ ਕਿ ਪਿੱਛੇ ਤੱਕ ਆਵਾਜ਼ ਆਵੇ ਉਹ ਠੀਕ ਹੈ अस्सलाम वालेकुम ਭਾਜੀ ਆਵਾਜ਼ ਆ ਰਹੀ ਆ ਇਧਰ ਆ ਤੈਨੂੰ ਛਾਪੜ ਚ ਪਵਾ ਦਈਏ ਕਿੱਦਾਂ ਤੂੰ ਚੌਕਸ ਬੈਠਾ ਹੋ ਕੇ 250 ਜਾ ਇਹ ਜਿਹੜੇ ਪਿੱਛੇ ਦੇ ਬੰਦੇ ਨੇ ਨਾ ਇਹਨਾਂ ਤੋਂ ਪਰੇਸ਼ਾਨ ਨਹੀਂ ਹੋਣਾ ਇਹ ਪਿੱਛੇ ਦੇ ਸ਼ੌਕੀਨ ਨੇ ਆ ਜਿਹੜੇ ਸਾਡੇ ਭਰਾ ਅੱਗੇ ਬੈਠੇ ਨੇ ਇਹ ਗੱਡੀਆਂ ਮੋਟਰ ਵਾਲੇ ਨੇ ਇਹ ਅਮੀਰ ਆਦਮੀ ਨੇ ਇਹ ਅੱਗੇ ਦੇ ਸ਼ੌਕੀਨ ਨੇ ਤੇ ਆ ਜਿਹੜੇ ਭਾਈ ਸਾਡੇ ਦਰਮਿਆਨ 'ਚ ਬੈਠੇ ਨੇ ਹੱਥ ਬੰਨ ਕੇ ਇਹਨਾਂ ਤੋਂ ਵੀ ਨਹੀਂ ਡਰਨਾ ਇਹ ਦੋਨਾਂ ਪਾਸੇ ਲੱਗੀ ਫੱਬੀ ਲਾਉਂਦੇ ਆ ऐ समझा आपके सही धी भैन ने छेड़दा अगर ਤੁਹਾਡੀ ਕੋਈ ਧੀ ਭੈਣ ਨੂੰ ਛੇੜੇਗਾ ਤੁਹਾਨੂੰ ਤਕਲੀਫ ਨਹੀਂ ਆਏਗੀ ਤੂੰ ਮੈਨੂੰ ਇਹ ਦੱਸ ਵੀ ਆਪਣੀ ਧੀ ਭੈਣ ਨੂੰ ਛੇੜਦਾ ਵਾ? ਇਹ ਉਹਨਾਂ ਦੇ ਭਰਾ ਨਹੀਂ ਆ ਸਟੈਪ ਬ੍ਰਦਰ ਨੇ ਉਹ ਹੈਲੋ ਕੋਈ ਹੋਰ ਛੇੜੇਗਾ ਤਾਂ ਤੁਹਾਨੂੰ ਤਕਲੀਫ ਨਹੀਂ ਆਏਗੀ ਨਹੀਂ ਸਾਨੂੰ ਨਹੀਂ ਹੋਏਗੀ ਤਕਲੀਫ ਮੇਰੀਆਂ ਕਿਹੜੀਆਂ ਕੁਛ ਲੱਗਦੀਆਂ ਵਾ ਜਿਹੜੀਆਂ ਤੂੰ ਜੰਮੀਆਂ ਨੇ ਤੇਰੀਆਂ ਕੁਝ ਨਹੀਂ ਲੱਗਦੀਆਂ ਕਿਸੇ ਲਈ ਬਕਵਾਸ ਕਰਦਾ ਵੇ ਨਾ ਸਿਰ 'ਚ ਤੇ ਮੇਰੇ 'ਚ ਜੰਪਾਂ ਦਾ ਫਰਕ ਆ ਕੀ ਮਤਲਬ ਆਹੋ ਕੀ ਫਰਕ ਹੈ ਦੱਸ ਦੁਪੱਟਾ ਲਿਆ ਕਰ ਦੁਪੱਟਾ ਲਿਆ ਕਰ ਨਹੀਂ ਮੈਂ ਦੁਪੱਟਾ ਲੈਂਦੀ ਮੇਰੀ ਮਰਜ਼ੀ ਕੀ ਲੈਣੀ ਮੈਂ ਹੈ ਭਾਵੇਂ ਕੱਪੜਾ ਵੀ ਨਾ ਪਾ ਕੇ ਤੇਰਾ ਤਨ ਕੀ ਲੱਗੇ ਜੋ ਮਰਜ਼ੀ ਪਾ ਕੇ ਫਿਰ ਮੇਰੇ ਨਾਲ ਤੂੰ ਪਾ ਕੇ ਫਿਰ ਭਾਵੇਂ ਪਾ ਕੇ ਫਿਰ ਹਾਂ ਮੈਂ ਕਿਹੜਾ ਤੈਨੂੰ ਕੀ ਕੋਜੀ ਕਹਿਣਾ? ਜਿਹੜਾ ਕਿਸੇ ਨੇ ਵੇਖ ਕੇ ਭੱਜ ਜਾਣਾ ਮੇਰੇ ਮੁੰਡੇ ਤੈਨੂੰ ਛੇੜ ਨਹੀਂ ਹੋ ਸਕਦੇ ਤੈਨੂੰ ਮੈਂ ਤੇਰੇ ਮੁੰਡੇ ਛੇੜਦੇ ਨੇ ਫੱਫੇ ਕੁੱਟਣੀ ਹੈ ਕਿੱਥੋਂ ਛੇੜਿਆ ਤੈਨੂੰ ਮੈਨੂੰ ਜਿੱਥੋਂ ਜਿੱਥੋਂ ਛੇੜਦੇ ਨੇ ਮੈਥੋਂ ਹੁਣ ਹੀ ਦੱਸ ਦੇਣਾਗਾ ਮੈਨੂੰ ਨਿਸ਼ਾਨ ਵੀ ਵਿਖਾ ਦੇਣਾ ਤੂੰ ਵਿਖਾ ਲੈ ਚੱਲ ਕੱਲ ਨੂੰ ਰਸਤੇ ਵਧੇ ਇੱਥੇ ਬੇਵਕੂਫੇ ਮੇਰੇ ਮੁੰਡੇ ਛੇੜ ਹੀ ਨਹੀਂ ਸਕਦੇ ਮੈਂ ਤੇ ਮੁੰਡੇ ਸਵੇਰੇ 6 ਵਜੇ ਉੱਠਦੇ ਮਾਂ ਨੂੰ ਪਹਿਲੀ ਗੱਲ ਇਹ ਪੁੱਛਦੀਆਂ ਕਾਕਾ ਵਿਆਹ ਕਰ ਦਈਏ ਅੱਗੇ ਉਹ ਕਹਿੰਦੇ ਨਹੀਂ 2 ਸਾਲ ਠਹਿਰ ਜਾਓ ਹਾਂ ਇੰਜ ਜੋ ਸੜਿਆ ਹੋਇਆ ਨਾ ਕਿ ਜਿਹਦੀ ਧੀ ਭੈਣ ਲੰਘੇ ਉਹਨੂੰ ਛੇੜ ਦਿੱਤਾ ਉਹਦੇ ਨਾਲ ਬਦਤਮੀਜ਼ੀ ਕਰ ਲਈ ਕਦੀ ਕੁਛ ਕਰ ਲਿਆ ਤੇ ਕਦੀ ਕੁਛ ਕਰ ਲਿਆ ਨਾ ਕਰ ਵਿੱਚੋਂ ਤੈਨੂੰ ਨਹੀਂ ਪਤਾ ਵਿੱਚੋਂ ਮੈਂ ਉਹ ਅਮੀ ਨਹੀਂ ਹੈਗੀ ਮੈਂ ਸਟੈਂਡ ਵਾਲੀ ਅਮੀ ਆ ਸਟੈਂਡ ਵਾਲੀ ਸਟੈਂਡ ਵਾਲੀ ਆਹੋ। ਮੰਮੀ ਦੱਸੇ ਕੀ ਕਰੀਏ ਗੱਲ ਇਹ ਆ ਕਿ ਮੇਰੇ ਮੁੰਡੇ ਤੈਨੂੰ ਵਾਕਈ ਛੇੜਦੇ ਆ ਹਾਂ ਤੇ ਹੱਥ ਨਾ ਫੜ ਮੇਰਾ ਤੇ ਕੀ ਫੜਾਂ ਮੂੰਹ ਨਾਲ ਗੱਲ ਕਰ ਨਹੀਂ ਮੂੰਹ ਨਾ ਤੂੰ ਕਰਿਆ ਕਰ ਮੈਂ ਨਹੀਂ ਕਰਦੀ ਤੂੰ ਮੂੰਹ ਨਾਲ ਹੀ ਕਰ ਕਰਕੇ ਤੇਰਾ ਮੂੰਹ ਚਿੱਪੀ ਵਰਗਾ ਹੋ ਗਿਆ ਤੇ ਤੂੰ ਤੇਰਾ ਕਿੱਥੋਂ ਖੁੱਲਿਆ ਵਾ ਮੇਰਾ ਤੇ ਸ਼ਗਾਗਾ ਹਾਏ ਨੀ ਕਿੱਡੇ ਲੰਮੇ ਵਾਲ ਆ ਨਹੀਂ ਤੇਰੇ ਮੇਰੇ ਆਪਣੇ ਨੇ ਨਕਲੀ ਨਹੀਂ ਲਾਏ ਅੱਛਾ ਸਾਰੇ ਹੀ ਏਡੇ ਆ ਹੈ ਅੱਛਾ ਚੱਲ ਠੀਕ ਬਕਵਾਸ ਕਰਦਾ ਤੁਹਾਡੇ ਕੈਲੰਡਰਾਂ 'ਚ ਜੁਮਾ ਨਹੀਂ ਆਉਂਦਾ ਕਿਤੇ ਵਾਲ ਛੋਟੇ ਕਰਿਆ ਕਰ ਕੀ ਬਕਵਾਸ ਕਰਨਾ ਹੈ ਬਿਮਾਰੀ ਜੋਗੀ ਏ ਤੂੰ ਬਿਮਾਰੀ ਜੋਗੀ ਹੈ ਕਿ ਆਂਟੀਏ ਜਾਈਏ ਹੁਣ ਮੈਂ ਵੀ ਇੱਥੇ ਬਾਰਾ ਤੇਰੇ ਹੈਂ। ਮਾਰ ਤਾਂ ਹਾਂ ਹਾਂ ਆਹੋ ਐਡੀ ਤੂੰ ਛੋਵੀ ਇਹ ਚੰਡਾ ਇਸ ਤੋਂ ਮਾਰਦੀ ਆ ਉਸ ਟਾਈਮ ਚੰਡਾ ਖਾਂਦੀ ਆ ਇੱਕ ਹੈਨਾ ਬਸ ਮੈਂ ਕਦੀ ਆਹ ਦਿਲ ਜਿਹੜੇ ਕਰਨ ਦੇ ਪਿੱਛੇ ਪਿੱਛੇ ਦੇਖਦੇ ਨਹੀਂ ਉਹ ਜਿਹੜੇ ਦੋਸਤ ਹਾਂ ਇਹ ਪਿੱਛੇ ਦੇ ਸ਼ਕੀਨ ਨੇ ਤੇ ਅਗਲੇ ਇਹ ਵੀ ਇੱਥੋਂ ਦੇ ਮਨਾਸਬ ਆ ਸਾਰੇ ਸ਼ਕੀਨ ਹੈਗੇ ਤੈਨੂੰ ਮੈਂ ਗੱਲ ਦੱਸਦੀ ਮੈਂ ਆਪਣੇ ਮੁੰਡੇ ਨੂੰ ਪੁੱਛ ਲੈਣੀ ਪੁੱਛ ਬਲਾ ਆਪਣੇ ਮੁੰਡੇ ਨੂੰ ਪਿਓ ਦੀ ਧੀ ਜਿਹੜੇ ਚੱਲ ਬਿਸ਼ੌਕੇ ਅੰਮੀ ਅੰਮੀ ਕਿੱਧਰ ਆਈ ਆ ਇਹ ਮੈਂ ਕੀ ਸੁਣਨ ਨਹੀਂ ਆ ਤੂੰ ਕੁਝ ਸੁਣਿਆ ਕੁਝ ਉਹ ਕਹਿੰਦੀ ਤੂੰ ਤਾਂ ਕੁਝ ਸੁਣਦੀ ਨਹੀਂ ਹੁੰਦੀ ਮੈਂ ਨਾ ਤੈਨੂੰ ਮੈਂ ਦੱਸ ਦਵਾਂ ਤੇਰਾ ਕੈਸਾ ਪੁੱਠੀ ਜੁੱਤੀ ਵਰਗਾ ਮੂੰਹ ਆ ਉਹ ਕਹਿੰਦੀ ਮੈਨੂੰ ਛੇੜਿਆ ਉਹ ਪਹਿਲੇ ਛੜਨ ਵਾਸਤੇ ਤਿਆਰ ਖਲੋਤੀ ਸੀ ਹੈ ਨਹੀਂ ਉਹਦੇ ਚ ਮੈਨੂੰ ਦੱਸ ਵੀ ਕਿਹੜੀ ਸ਼ਾਇਦ ਜਿਹੜੀ ਨਾ ਛੇੜਨ ਵਾਲੀ ਹੋਵੇ ਉਹ ਤਾਂ ਮੇਰੇ ਤੋਂ ਪਹਿਲੇ ਬਹੁਤ ਛੜੀ ਆ ਮੈਂ ਤਾਂ ਮਾੜੇ ਜਿਹੇ ਕੋਲੋਂ ਲੰਘਿਆ ਆਪੇ ਛੜ ਪਈ ਹੈ ਕੀ ਮਤਲਬ ਛੇੜ ਪਈ ਹੈ
ਨਹੀਂ। ਬਕਵਾਸ ਨਹੀਂ ਕਰਨੀ ਹੈਗੀ। ਹੁਣ ਇਦਾਂ ਦੇ ਕੱਪੜੇ ਪਾ ਕੇ ਜਿੱਥੋਂ ਲੰਘੂਗੀ ਉਹ ਤਾਂ ਛੇੜ ਛੜਈਆ ਤਾਂ ਸ਼ੁਰੂ ਹੀ ਹੋਣਾ। ਨਹੀਂ, ਤੂੰ ਹੈਂ? ਛੇੜ- ਅੱਡੇ ਦੇਖ ਤਾਂ ਦੇ ਕਿਵੇਂ ਮੋਢੇ ਨੰਗੇ ਕੀਤੇ। ਹਾਂ ਤੂੰ ਛੇੜਿਆ ਚੱਲ ਦੱਸ ਮੈਨੂੰ ਕਿਹੜੀ ਸ਼ੈ ਜਿਹੜੀ ਨਾ ਉਹ ਲੈ ਦੱਸ। ਕੀ ਇਹ ਤੈਨੂੰ ਤਕਲੀਫ ਹੁੰਦੀ ਹੈ? ਇਹ ਤਕਲੀਫ ਹੀ ਹੁੰਦੀ ਹੈ ਜਦੋਂ ਕਰ ਕੁਝ ਨਹੀਂ ਸਕਦੇ। ਹਾਂ ਕਰ ਤੇ ਚੰਗੀ ਭਲੀ ਖਿੱਚ ਪੈਂਦੀ ਹੈ, ਪੱਠਿਆਂ ਨੂੰ ਮਜਬੂਰ ਕਰੀਦਾ, ਲੇਕਿਨ ਪੱਠੇ ਕਹਿੰਦੇ ਕੀ ਕਰੀਏ। ਸ਼ਕਲਾਂ ਵੀ ਏਦਾਂ ਦੀਆਂ ਨੇ ਨਾ, ਮੂੰਹ ਲਾਣ ਨੂੰ ਨਹੀਂ ਦਿਲ ਕਰਦਾ, ਬੰਦਾ ਕੀ ਮੇਰੇ ਤੂੰ ਕਰੇ। ਲਾ ਲੈਣਾ, ਤੇਰੇ ਸਾਹਮਣੇ ਸਿਰਫ 5000 ਦੀ ਭਾਨ ਲੈਣੀ ਪੈਣੀ ਮੈਨੂੰ। ਤੂੰ ਸਾਲੀਆ ਐ ਹੋਣਾ ਜਿਵੇਂ ਗੋਲਾ ਚੂਸੀਆ। ਤੇਰੇ ਚਾਰ ਚੜ ਜਾਣੇ ਆ, ਮੈਂ 5000 ਬਹੁਤ ਆ। 5000 ਤੇ ਚੜ੍ਹਨਾ ਨੇ 5000 ਖਾ ਲਿਆ, ਮੈਂ ਨਿਕਲਣ ਲੱਗਿਆ ਵੰਡਾਂ ਨਹੀਂ ਤੇਰੀ। ਉਹ ਤੂੰ ਵੰਡਦੀ ਆ ਕਿਉਂਕਿ ਤੇਰਾ ਟੁੱਟ ਭੱਜ ਵਾਲਾ ਕੰਮ ਆ, ਤੈਨੂੰ ਤਾਂ ਵੰਡਣੇ ਹੀ ਪੈਣੇ। ਤੇਰਾ ਕੰਮ ਹੀ ਏਦਾਂ ਦਾ, ਤੂੰ ਤਾਂ ਚੁਟਕੀ ਮਾਰ ਕੇ ਕਿੰਨੇ ਪੈਸੇ ਇਕੱਠੇ ਕਰ ਲਿਆ। ਸਾਡੀ ਮਾਂ ਵਾ ਜਿਹਦੇ ਕੋਈ ਇੱਕ ਰਸਤਾ ਵਾ ਖਾਣ ਦਾ। ਨਹੀਂ ਨਸਲ ਲਿਆ ਵੇ, ਆਪਣੀ ਮਾਂ ਨੂੰ ਕਿਉਂ ਦਲੀਲ ਕਰਨ ਦਿਆ ਹੈ? ਮੈਂ ਤੇਰਾ ਦਿਨ ਨਹੀਂ ਦੇ ਸਕਦਾ ਕਿਉਂਕਿ ਸਾਡੀ ਮਾਂ ਬਚਪਨ 'ਚ ਮਰ ਗਈ ਤੇ ਤੂੰ ਸਾਨੂੰ ਮਾਂ ਬਣਾ ਕੇ ਪਾਲਿਆ ਤੇ ਸਾਡੇ ਸਾਹਮਣੇ ਸਾਡੇ ਜ਼ਿਹਨ 'ਚ ਇਹ ਕਿ ਪਤਾ ਨਹੀਂ ਅੰਮੀਆਂ ਹੁੰਦੀਆਂ ਹੀ ਇਦਾਂ ਦੀਆਂ। ਮੈਨੂੰ ਲੱਗਦਾ ਲੇਕਿਨ ਤੂੰ ਪੂਰੇ ਭਾਰ ਵਾਲੀ ਅੰਮੀ ਆ, ਤੇਰੀ ਗੋਦ 'ਚ ਮੈਨੂੰ ਅੱਖ ਲੱਗਦੀ ਨਹੀਂ। ਉਹ ਤਾਂ ਮਿੰਟ ਬਾਅਦ ਤੇਰੀ ਗੋਦ 'ਚ ਅੱਖ ਖੁੱਲਦੀ ਆ। ਆ ਕੀ ਉਹ ਤੇ ਮੈਂ ਤੇਰੀ ਅੱਖ ਤਾਂ ਖਲਾਉਣੀ ਜਦੋਂ ਤੈਨੂੰ ਸਰਾਣੇ ਦੀ ਲੋੜ ਪੈਂਦੀ ਹੈ। ਮੇਰੇ ਬੱਚਿਆਂ ਨੇ ਤੇ ਮੈਂ ਤੇ ਐਡੀ ਸਾਡੀ ਚਲਾਕ ਮਾਂ ਯਕੀਨ ਕਰ, ਮੋਬਾਈਲ ਤੇ ਦੁੱਧ ਦਿਖਾ ਕੇ ਤੇ ਡੱਬੇ ਦਾ ਪਲਾਉਂਦੀ ਰਹਿੰਦੀ। ਹਾਂ ਮੇਰੇ ਰੈਂਟੀ ਨਹੀਂ ਦੰਦੀ ਬਹੁਤ ਬੁਰੀ ਪਾਉਂਦਾ ਈ। ਉਹ ਦੰਦੀ ਪਾਉਣ ਨੂੰ ਕਿਤੇ ਜਗ੍ਹਾ ਵੀ ਤਾਂ ਹੋਵੇ। ਕੀ ਫਰਸ਼ਾਂ ਤਾਂ ਪੱਧਰੀ ਹੋਈ ਪਈ ਆ। ਐਵੇਂ ਤੂੰ ਬਕਵਾਸ ਨਾ ਲੇਕਿਨ ਮੈਂ ਛੇੜ ਸਕਦਾ ਅੰਮੀ ਨੂੰ। ਮੈਂ ਤੁਹਾਡੇ ਦਿਹਾੜੀ ਨੂੰ ਛੇੜਦਾ, ਇਸ ਦਿਨ ਲਈ ਜੰਮਿਆ ਸੀ ਤੈਨੂੰ। ਮੈਂ ਜੇ ਤੁਸੀਂ ਜੰਮਿਆ ਹੁੰਦਾ ਤਾਂ ਮੈਂ ਕਦੇ ਵੀ ਨਹੀਂ ਸੀ ਛੇੜਨਾ। ਛੇੜਿਆ ਕਿੱਦਾਂ ਮੈਨੂੰ ਦੱਸ। ਹੈਂ? ਕਿੱਦਾਂ ਛੇੜੇ? ਛੇੜਿਆ ਤੇ ਇਹ ਹੁੰਦਾ ਨਾ ਕਿ ਉਹਦੇ ਹੱਥ ਪੈਰ ਫੜੇ, ਹੱਥ ਫੜੇ ਨੇ। ਕਿਉਂ ਹੱਥ ਫੜੇ? ਖਬਰਦਾਰ। ਹੈਲੋ ਐਕਸਕਿਊਜ਼ ਮੀ। ਇਹਨੇ 5000 ਲੈਣਾ ਹੀ ਆ ਭਾਈ। ਉਹ ਹੱਥ ਵੀ ਨਹੀਂ ਲਾਉਂਦੇ। ਤੇਰੀਆਂ 5000 ਲੈਂਦੀਆਂ ਹੋਈਆਂ ਨੇ ਮੇਰੇ ਨਾਲ ਬਕਵਾਸ। ਆਪ ਤੋਂ ਵੱਧ 1 ਰੁਪਿਆ ਨਹੀਂ ਮੈਂ ਤੈਨੂੰ ਦੱਸ ਦੂੰ। ਮੇਰੇ ਨਾਲ ਬਕਵਾਸ ਨਾ ਕਰ, ਮੈਂ ਤੈਨੂੰ ਦੱਸਾਂ ਆਪਣਾ ਨੱਕ ਵੇਖ। ਇੱਧਰ ਲਿਆ ਹੱਥ ਲਿਆ, ਉਹਦੇ ਹੱਥ ਲਿਆ। ਹੱਥ। ਛੇੜਨਾ ਆ ਹੁੰਦਾ ਕਿ ਦੋਵੇਂ ਹੱਥ ਫੜ ਕੇ ਕਦੀ ਐਂ ਕੀ ਖੁੱਲ ਗਈ। ਐ ਕਹਿੰਦੇ ਵੇਖਿਆ ਉਹ ਤੋਂ ਦੀ ਪਿੱਛੋਂ ਬੋਲਦੀ ਆ ਤੂੰ। ਖੈਰ ਇਹ ਖੁੱਲਣੀ ਆ, ਇਹਨਾਂ ਨੂੰ ਘੱਟ ਤੇਲ ਦੇ ਲਿਆ ਕਰੋ। ਕੁੜੀਏ ਇੱਦਾਂ ਦੀਆਂ ਤੁਹਾਡੀਆਂ ਸਿੱਪਾਂ, ਇਹਨਾਂ ਨੂੰ ਸੰਗਾਲ ਪਾਓ, ਸੰਗਾਲ। ਆਲਾ ਜੇ ਤਾਂ ਮਾੜਾ ਜਿਹਾ ਆਸਰੇ ਮੈਂ ਨਾ ਹੋ ਜਾਵੇ। ਹਾਂ ਵੇਖ ਲੈ ਦੀ ਕਸਮ ਬਗੈਰ। ਨਹੀਂ ਪਿੱਛੋਂ ਹਟ ਜਾਂਦੀ ਆ। ਨਹੀਂ ਵੇਖ ਲਾ ਫਿਰ ਹੈ। ਨਹੀਂ ਕੀ ਆ ਤੇਰੇ ਹੈ ਹੀ ਕੁਛ। ਖੁੱਲ ਜਾਂਦੀ ਆ ਤੇ ਇਹਨਾਂ ਦੇ ਬੰਦੇ ਵੀ ਘਰੋਂ ਇਹਨਾਂ ਨੂੰ ਜਦੋਂ ਭੇਜਦੇ ਨਾ ਬਿਲਕੁਲ ਤੇਲ ਦੇ ਕੇ ਭੇਜਦੇ ਵੀ ਜਾਂਦੇ ਹੀ ਖੁੱਲ ਜੇ। ਕਿਹੜਾ ਬੰਦਾ ਹੈ? ਕਿੱਥੇ ਬੰਦਾ ਹੁੰਦਾ ਨਹੀਂ ਹੈ ਸਾਡੇ ਇਹ ਤੂੰ ਸਮਝ ਛੇੜਿਆ ਕਿ ਤੇਰੇ ਤੋਂ ਵੱਡੇ ਨੇ? ਮੈਨੂੰ ਸਾਫ਼ ਦੱਸ। ਅੰਮੀ ਪਲੀਜ਼ ਇਸਨੂੰ ਸਮਝਾਓ। ਮੈਂ ਤੁਹਾਨੂੰ ਪਤਾ ਕਿ ਅੰਮੀ ਮੈਂ ਜਵਾਨ ਹੋਇਆ ਪਿਆ ਵਾਂ। ਜਵਾਨੀ ਹੁੰਦੀ ਹੈ ਜਿਹੜੀ ਬੰਦੇ ਨੂੰ ਇਨਸਾਨ ਨੂੰ ਤੰਗ ਕਰਦੀ ਆ ਤੇ ਤੁਹਾਨੂੰ ਤਾਂ ਮੇਰੀ ਬਹੁਤੀ ਕਦਰ ਹੋਣੀ ਚਾਹੀਦੀ ਆ। ਤੇ ਮੇਰੇ ਬੱਚਿਆਂ 2-3 ਦਿਨ ਕੱਢ ਲੈ ਤੇ ਫਿਰ ਤੇਰਾ ਕੁਛ ਕਰਦੀ ਆ। ਮੈਂ ਕਿਤੇ ਗੱਲ ਚਲਾਉਣੀ ਰਿਸ਼ਤੇਦਾਰੀ ਕਿਤੇ ਰਿਸ਼ਤੇਦਾਰੀ ਨਾਲ ਗੱਲ ਪਤਾ ਨਹੀਂ ਕਦੋਂ ਚੱਲਣੀ ਆ। ਮਾੜੇ ਮੋਟੇ ਹੱਥ ਸਿੱਧੇ ਕਰਾ ਦੇ, ਉਹਨੂੰ ਘਰ ਆਈ ਆ। ਵੈਸੇ ਆਪਸ ਦੀ ਗੱਲ ਤੇਰਾ ਕਿਵੇਂ ਦਿਲ ਕਰਨ ਡਿਆ ਤਾਂ ਮੂੰਹ ਸਾਫ਼ ਕਰੇ। ਉਹ ਤਾਂ ਨਾ ਇੱਥੇ ਹੱਥ ਸਿੱਧੇ ਨਾ ਕਰੀ ਮੇਰੇ ਬੱਚਿਆ। ਕਿਉਂ ਮੰਮੀ ਕਿਉਂ? ਜਿਹੜੀ ਹੱਥ 'ਚ ਸ਼ੈ ਫੜੇਗਾ ਬਾਅਦ 'ਚ ਵੀ ਕੀ ਹੋਈ ਫਾਇਦਾ ਕੁਛ ਨਹੀਂ। ਐਡਾ ਕੋਝਾ ਮਾਰ ਜਾਣਾ। ਮੈਂ ਦੂਜੇ ਨੂੰ ਪੂਜਾ ਪੂਜਾ ਕੋਈ ਨਹੀਂ, ਉੱਥੇ ਜ਼ੀਰੋ ਦੇ ਬਲਬ 'ਚ ਪਤਾ ਹੀ ਨਹੀਂ ਲੱਗਦਾ ਵੀ ਕਿਦਾਂ ਦਾ। ਅੱਛਾ ਹੈ ਤੈਨੂੰ ਚਾਹ ਚੜ ਜਾਣੇ ਆ ਜਾਨੂ ਸੂਈ ਚਾਹ। ਘਾਟ ਤੇ ਦੇ ਤੂੰ ਛੇੜਿਆ। नहीं मैं कभी मैं छेड़ सकता हूँ अम्मी। मैं आपका मेरा पता नहीं है ਮੈਂ ਦੂਜੇ ਨੂੰ ਪੁੱਛਦੀ ਆ। अम्मी तुझे तो ਤੁਹਾਨੂੰ याद है ਜਦੋਂ ਤੁਸੀਂ ਮੈਨੂੰ ਨਿੱਕੇ ਜਿਹੇ ਨੂੰ ਨਵਾਉਂਦੇ ਹੁੰਦੇ ਸੀ ਮੇਰੇ ਕਿੰਨਾ ਸਾਬਣ ਅੱਗੇ ਲਾ ਦਿੰਦੇ ਸੀ। ਆਹੋ ਤੁਹਾਨੂੰ ਤਾਂ ਸਾਹਮਣੇ ਆ ਕਿ ਮੈਂ ਛੇੜ ਸਕਦਾ ਕਿਸੇ ਨੂੰ। ਮੈਂ ਤੇ ਇਹਦੇ ਤੇ ਸਾਬਣ ਖੱਦ ਲਾਉਣ ਇਹਨਾਂ ਸਾੜਨ ਸੀ ਵੀ ਨਾ ਤੇ ਜਦੋਂ ਮੈਂ ਨਹੀਂ ਛੇੜਿਆ, ਮੇਰੇ ਵੱਡੇ ਭਰਾ ਨੇ ਛੇੜਿਆ। ਹੁਣ ਉਹਨੂੰ ਬੁਲਾ ਕੇ ਪੁੱਛੋ। ਵੇ ਬੂਟਿਆ ਲੈ ਵੇ ਬੂਟੇ ਕੀ ਹੋਇਆ ਵੀ ਕੀ ਹੋਇਆ? ਆਈ ਗੰਜੇ ਨੇ ਛੇੜਿਆ ਮੈਨੂੰ। ਆਈ ਗੰਜੇ ਨੇ। ਕਿੰਨੇ? ਤੂੰ ਮੈਨੂੰ ਛੇੜਿਆ ਸੀ ਕਿਦੋਂ? ਉਹ ਫੇ ਚੌਂਕ ਦੇ ਵਿੱਚ ਮੈਨੂੰ ਕਰਦਾ ਓ ਆ। ਉਹ ਤੂੰ ਸੀ? ਹਾਂ ਉਹ ਮੂੰਹ ਸੀ? ਅੱਜ ਦਾ ਉਹ ਕੀਤਾ ਤੂੰ ਸੀ? ਹਾਂ ਮੈਂ ਸੀ। ਉਹ ਜਾ ਕੰਮ ਉਹ ਕਰ ਜਾ ਜਾ। ਆਪਣਾ ਕੰਮ ਕਰ, ਹੱਥ ਨਹੀਂ ਲਾਉਣਾ। ਸਮਝ ਆਈ ਓਏ, ਨਾ? ਹੱਥ ਨਹੀਂ ਲਾਉਣਾ। ਕਾਕਾ ਤੇ ਤੂੰ ਕਿਹਾ ਕਿਸੇ ਹੋਰ ਦਾ। ਤੇ ਤੇਰੀ ਤੂੰ ਕਿਹਦੀ ਕੀਤੀ? ਮੈਂ ਫੈਸਲਾਬਾਦ ਦੀ। ਸਿਰੇ ਦੋ ਬੋਲਦੀ ਹਾਂ? ਰਾਮ ਨਾਲ ਸਮਝ ਆਈ ਨਾ? ਕਾਕਾ ਮੇਰੀ ਅੰਮੀ ਖਲੋਤੀ ਹੈ ਤੇ ਮੈਂ ਤੈਨੂੰ ਮਾਂ ਵੇ ਕਿੱਡਾ ਠਰਕੀ ਏ। ਇਹਨਾਂ ਦੀ ਅੰਮੀ ਇਹਨਾਂ ਨਾਲੋਂ ਬਹੁਤਾ ਕਮਾਉਂਦੀ ਆ। ਅੱਧਾ ਝਟਕਾ ਦੀ ਤੂੰ ਮੇਰੀ ਮਾਂ ਏ। ਉਹ ਤੇ ਇਹਨਾਂ ਨੂੰ ਸਮਝ ਨਹੀਂ ਲੱਗਦੀ ਉਹਦਾ। ਅੰਮੀ ਜੇ ਤੇਰੇ ਪਰਦੇ ਰੱਖੇ ਨਾ ਤੇ ਪਰਦਾ ਹੀ ਰਹਿਣ ਦੇ। ਤੇ ਤੂੰ ਜੀ ਉਹ ਕਰਦਾ ਵਾ ਹਾਂ। ਬਾਅਦ ਚ ਕਹਿੰਦਾ ਜੀ ਇਹ ਮੂੰਹ ਸੀ। ਤੂੰ ਉਂਗਲ ਸੌਂ ਕੇ ਵੇਖ ਲਿਆ ਕਰ। ਉਹਦਾ ਦਿਮਾਗ ਖਰਾਬ ਆ। ਉਹ ਜਦੋਂ ਕੱਲੀ ਉਂਗਲ ਪਾ ਕੇ ਉਹ ਕਰੇਗਾ ਤਾਂ ਹੋਣਾ ਹੀ ਆ। ਦੋ ਭਾਈ ਦੀ ਹੁੰਦੀਆਂ ਫਿਰ ਹੁੰਦਾ। ਅੰਮੀ
ਸਾਊਂਡ ਪ੍ਰੂਫ ਹੋ ਜਾਂਦੀਆਂ 2 ਉਂਗਲਾਂ ਸਾਊਂਡ ਪ੍ਰੂਫ ਹੋ ਜਾਂਦੀਆਂ ਉਹਨਾਂ ਦੀ ਆਵਾਜ਼ ਨਹੀਂ ਆਉਂਦੀ ਕਾਕਾ ਟੋਪੀਆਂ ਤੇ ਨਾਂ ਦੀਆਂ ਲੈ ਯਾਰ ਤੇ ਛੇੜਨਾ ਕੁੜੀਆਂ ਨੂੰ ਹੈ ਕਿਹੜੀਆਂ ਕੁੜੀਆਂ ਨੂੰ ਛੇੜਦਾ ਤੇ ਪੂਰੇ ਮਹੱਲੇ ਦੀਆਂ ਕੁੜੀਆਂ ਨੂੰ ਛੇੜਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਕੁੜੀ ਹੈ ਤੇ ਹੋਰ ਮੈਂ ਕੀ ਖੁਸਰਾ ਆਪ ਤੇ ਨਾ ਦੱਸ ਮੈਨੂੰ ਪਤਾ ਅੱਛਾ ਇਹਦੀ ਹੁਣੇ ਤਲਾਸ਼ੀ ਲੈਣੀ ਉਹਨੂੰ ਕਿਹਾ ਬਹਿ ਕੇ ਐ ਉੱਠ ਅੱਜ ਉੱਠ ਖੜੀ ਆ ਨਾ ਤੇ ਜੇ ਤੇ ਪੂਰ એનર્ਜੀ ਨੋਟੀ ਤੇ ਬੇਸਮਝ ਖੁਸ ਰਹੀ ਆ ਕਿਉਂਕਿ ਆ ਪੈਰਾਂ ਤੇ ਖੁਸ ਰਹੀ ਉੱਠਦਾ ਲਾਨਤ ਦੇ ਮਾਰੇ ਇਹ ਡਰਾਮੇ ਵਾਲੀ ਜਗ੍ਹਾ ਇਹਨਾਂ ਨੂੰ ਜਦੋਂ ਇੱਥੇ ਉੱਠਣਾ ਪੈ ਜਾਵੇ ਨਾ ਤਾਂ ਐ ਜ਼ਰੂਰ ਕਰਦੇ ਉਹ ਤੈਨੂੰ ਆਈਸ ਕ੍ਰੀਮ ਆਉਂਦਾ ਤੈਨੂੰ ਹੋਰ ਕੁਝ ਮਸਲਾ ਕੀ ਹੈ? ਮਸਲਾ ਕੀ ਹੈ? ਮਸਲਾ ਹੈ ਤਾਂ ਤੁਸੀਂ ਮੈਨੂੰ ਛੇੜਨੇ ਹੋ ਨਹੀਂ ਅਸੀਂ ਨਹੀਂ ਛੇੜਿਆ ਭਰਾ ਮੇਰੇ ਜਿੰਨੇ ਤੋਂ ਹੱਥ ਅਸੀਂ ਲਾ ਨਹੀਂ ਲਿਆ ਛੇੜਿਆ ਕਿਉਂ ਕਰਦਾ ਕਿਉਂ ਹੋਗਾ ਉਹ ਜਾ ਕੰਮ ਕਰ ਜਾ ਕੇ ਜਾ ਆ ਬਾਬਾ ਜੀ ਉਹ ਭਰਾ ਮੇਰਾ ਤੂੰ ਜਿੰਨੀਆਂ ਗੱਲਾਂ ਕਰ ਲੀਆਂ ਤੇਰੀ ਟੋਪੀ ਗਰਮ ਹੋ ਗਈ ਆ ਮੈਨੂੰ ਦੇ ਦੇ ਆ ਲੈ ਲਾ ਤੈਨੂੰ ਕਿਵੇਂ ਪਤਾ ਲੱਗਾ ਮੇਰੀ ਟੋਪੀ ਗਰਮ ਹੋ ਨਹੀਂ ਕੋਈ ਸੇਕ ਨਿਕਲਦਾ ਵੇਖਿਆ ਮੇਰੇ ਸਿਰ ਉਹ ਨਹੀਂ ਤੂੰ ਘੰਟਾ ਹੋ ਗਿਆ ਲਈ ਨੂੰ ਮੈਨੂੰ ਪਤਾ ਲੱਗ ਜਾਂਦਾ ਤੇਰੀ ਗਰਮ ਹੋ ਜਾਂਦੀ ਟੋਪੀ ਨਹੀਂ ਆ ਆਲੂ ਵਰਗਾ ਸਿਰ ਵਹਾਣਾ ਅਕਲ ਨਹੀਂ ਹੈ ਤੇ ਕਾਕਾ ਟੋਪੀ ਗਰਮ ਜਦੋਂ ਜਾਓ ਹੋਈ ਸ਼ਾਬਾਸ਼ ਜਾਓ ਕੰਮ ਕੀ ਸ਼ਾਬਾਸ਼ ਹੱਥ ਕਿਉਂ ਲਾਉਂਦਾ ਮੰਮੀ ਕਾਢੀ ਨੂੰ ਬਾਹਰ ਕੀ ਹੈ ਮੈਂ ਜਾਣ ਕੇ ਉਹ ਤਾਂ ਬਦਨਾਮ ਤੂੰ ਵੀ ਤਾਂ ਕੁੜੀ ਛੇੜਨ ਤੋਂ ਪਹਿਲੇ ਮਾਰਕਲ ਨਾਲ ਸਿਰ ਵਾ ਲਿਆ ਕਰ ਬੰਦਾ ਛੇੜ ਕੇ ਘਰ ਆਉਂਦਾ ਕਿ ਪਿੱਛੇ ਕੁੜੀ ਆ ਜਾਂਦੀ ਹੈ ਇਹ ਮੈਂ ਛੇੜਿਆ ਤਾਂ ਸਹੀ ਕਰੇ ਹੱਥ ਲਾਉਣਾ ਹੀ ਪੈਣਾ ਜਦੋਂ ਤੈਨੂੰ ਛੇੜਨਾ ਹੋਰ ਤੈਨੂੰ ਇਦਾਂ ਕਿਉਂ ਹੱਥ ਲਾਣਾ ਪੈਣਾ ਵੀ ਹੱਥ ਲਾਣਾ ਪੈਣਾ ਅੱਡੀ ਤੂੰ ਛੋਹਾ ਚੱਲ ਨਾ ਹੱਥ ਲਾ ਜਾ ਨਹੀਂ ਜਾਂਦੀ ਹਾਂਜੀ। ਕੱਢ ਕੇ ਵਿਖਾ ਮੈਨੂੰ ਅੱਜ ਮੈਂ ਤੈਨੂੰ ਮੰਨ ਜਾਵਾਂ ਹੋਰ ਕਿੰਨਾ ਕੁ ਕੱਢ ਲਿਆ ਦੇ ਤਾਂ ਸਾਰਾ ਸਿਰ ਕੱਢਿਆ ਤੇਰੇ ਕੇ ਨਹੀਂ ਕੱਢਣਾ ਬਈ ਜਾ ਜੋ ਹੁੰਦੇ ਕਰ ਲੈ ਜਾ ਹੁੰਦਾ ਜੋ ਕਰ ਲੈ ਕੀ ਕਰਾਂ ਹਾਂ ਚੱਲ ਬਾਹਰ ਅੱਡਾ ਤੂੰ ਛੋਹਾ ਜਾਣਾ ਕਿ ਨਹੀਂ ਨਹੀਂ ਜਾਣਾ ਇਹ ਭਰਾ ਮੇਰੇ ਮੰਮੀ ਕੀ ਮੰਮੀ ਸਮਾਨ ਫੜੋ ਅਸੀਂ ਚੱਲੀਏ ਇਹਨੇ ਨਹੀਂ ਜਾਣਾ ਆ ਜਾਓ ਅੰਮੀ ਕਿੱਦਾਂ ਸਮਾਨ ਨਹੀਂ ਪੜੇ ਚੱਲੀਏ ਵੇ ਸਾਡਾ ਘਰ ਆ ਅੱਲਾ ਮਾਫੀ ਦੇਵੇ ਮੇਰੀ ਜਵਾਨ ਔਲਾਦ ਨੇਕ ਔਲਾਦ ਅੰਮੀ ਗੱਲ ਸੁਣ ਲਾ ਇਹ ਜਿੱਡੀ ਚਲਾਕ ਔਰਤ ਨਾਲ ਇਹਦਾ ਵਿਆਹ ਕਰਾ ਦੇ ਸਾਡੇ ਦੋਵਾਂ ਭਰਾਵਾਂ ਦਾ ਸਰ ਜਾਣਾ ਓਏ ਬਗੈਰ ਕਿੱਡਾ ਬਗੈਰ ਇਨਸਾਨ ਅੱਬਾ। ਮੈਨੂੰ ਤਾਂ ਲੱਗਦਾ ਤੁਸੀਂ ਤੇ ਮਾਂ ਨੂੰ ਭੈਣੇ ਹੋ ਕੰਦੇ ਹੋ ਕਿਹੜੀ ਮਾਂ ਨੂੰ ਹੈ ਤੂੰ ਇੱਥੋਂ ਨਿਕਲ ਜਾ ਸਾਡੀ ਮਾਂ ਨਾ ਤੈਨੂੰ ਪੈ ਜੇ ਜਾ ਨਿਕਲ ਜਾ ਜਾ ਕੰਮ ਕਰ ਜਾ ਕੇ ਜਾ ਤੂੰ ਵੀ ਕੰਮ ਕਰ ਜਾ ਕੇ ਹੈ ਸਾਡੀ ਕੀ ਮਾਂ- ਕੰਮ ਕਰ ਜਾ ਕੇ ਸਾਡੀ ਮਾਂ ਦਾ ਪੁੱਛਣਾ ਹਮਾਮ ਵਾਲੇ ਨੂੰ ਪੁੱਛ ਕਿੰਨੇ ਪੈਸੇ ਵਟਾਉਂਦੀ ਸਾਡੀ ਇਹ ਮਾਂ ਕਾਕਾ ਦੱਸਣੇ ਆ ਮੈਂ ਤੇ ਕਾਕਾ ਤੂੰ ਕਿਉਂ ਦੱਸਣ ਲਿਆ ਉਹਨੂੰ ਅੰਮੀ ਦੇ ਵਿੱਚ ਖੁਸਰਾ ਹੀ ਹੈ ਬਕਵਾਸ ਨਾ ਕਰੀ ਨਹੀਂ ਖੁਸਰਾ ਖੁਸਰਾ ਇਹ ਖੁਸਰਾ ਨਹੀਂ ਖੁਸਰਾ ਨਹੀਂ ਮਾੜਾ ਹੁੰਦਾ ਖੁਸਰੇ ਦੀ ਤਸਵੀਰ ਸਭ ਨੂੰ ਠੰਡੀ ਹੁੰਦੀ ਮੈਨੂੰ ਆਪ ਨਹੀਂ ਪਤਾ ਸਮਝ ਕੀ ਗੱਲ ਆ ਬਾਜੀ ਗੱਲ ਸੁਣ ਲੈ ਦੁਬਾਰਾ ਨੈਕਸਟ ਇੱਥੇ ਮੇਰੇ ਮਹੱਲੇ 'ਚ ਨਜ਼ਰ ਆਏ ਨਾ ਆ ਜਿਹੜੇ ਰੈੱਡ ਪਰਵੱਟਿਆਂ ਦੇ ਵਾਲ ਨੇ ਮੈਂ ਵੀ ਮੁੰਡੇ ਨੇ ਮੈਨੂੰ ਜਾਣਦਾ ਨਹੀਂ ਹੈਗਾ ਚੱਲ ਜਾ ਤੇਰੀ ਚੱਲ ਮਿਹਰਬਾਨੀ ਜਾ ਅੱਡਾ ਤੂੰ ਸ਼ੋਹਾ ਐਵੇਂ ਬਲੱਡ ਪ੍ਰੈਸ਼ਰ ਘਟਿਆ डॉक्टर एस के पी के रो पी के सत्तू पी के कुप्पी पी के ਲਓ ਸਾਰਾ ਕੁਝ ਤਾਂ ਘਰੋਂ ਪੀ ਕੇ ਆਏ ਆ ਸਾਡੇ ਤੋਂ ਕੀ ਪੀਣਾ ਤੁਸੀਂ देखे मुतरमा ਇਹਦੇ ਮੂੰਹ ਤੇ ਤੇ ਜਗ੍ਹਾ ਹੀ ਬਣੀ ਆ ਮੂਤਰਮਾਂ ਵਾਲੀ ये अमरूद है जी ਹਾਂਜੀ ਇਹ ਪੇੜੇ ਬਾਗਾਂ ਦੇ ਮਮੂਦ ਨੇ अमरूद अमरूद ਇਹਨੂੰ ਮਰੂਦ ਦੇ ਖਾਸ ਰੱਖਣਾ ਤੁਸੀਂ आप ऐसे कर देते डिस्प्लिन में ले आते ਡਾਕਟਰ ਸਾਹਿਬ ਚੈੱਕ ਕਰੋ ਥੋੜੀ ਥੋੜੀ ਯਾਦਾਸ਼ਤ ਇਹਨਾਂ ਦੀ ਘਟ ਗਈ ਹੈ ਉਸ ਹਸਪੀਟਲ ਦੀ ਭੈਣ ਕੱਢਾਂ ਜਿੱਥੇ ਤੁਸੀਂ ਡਾਕਟਰ ਹੋ लेकिन भैया ना ऊपर डॉक्टर है ਡਾਕਟਰ ਸਾਹਿਬ ਮੈਨੂੰ ਵੀ ਸੱਟਾਂ ਲੱਗੀਆਂ ਚੈੱਕ ਕਰੋ पहले आप चेक करवाइए ਹਾਂਜੀ ਝਾੜੀਆਂ ਸੱਟਾਂ ਨਾ बात पता क्या है मेरी बात पूर्ण नहीं कर रहे ਜਾਨ हाँ ਆ ਮੈਨੂੰ ਵੀ ਦੇਖਣਾ ਦਾ मेरे कोई बात नहीं ਅੱਗੇ ਛੱਡੋ ਸਹੀ ਦੇਖੋ ਜਰਾ ਗਰਮੀ ਜੀ ਹੋਈ ਆ आप क्या करें ਤੁਸੀਂ ਕਰੋ ਤੁਹਾਡੇ ਮੂੰਹ 'ਚ ਜ਼ੈਕਾ ਹੋਣਾ ਹੈ मैं पहला टेस्ट खत्म नहीं करना चाहता ਉਹ ਫਿਰ ਦੁਬਾਰਾ ਪੀਓ ਜਾ ਕੇ आप ऐसे करें जरा सोच लें ਮਾੜੇ ਮੋਟੇ ਮਰੀਜ਼ ਦਾ ਤਾਂ ਤੁਸੀਂ ਪੈਰ ਖਾ ਜਾਂਦੇ ਹੋਵੋਗੇ ਡਾਕਟਰ ਸਾਹਿਬ और देवा औरतों को पैसे कौन आ रहे यार ਉਹ ਜ਼ਖਮਾਂ ਦੀਆਂ ਪੱਟੀਆਂ ਲਾ ਕੇ ਸਰਾਣਾ ਬਣਾਉਣ ਵਾਲੇ ਆ और तरमोज च कड़ी पाई होंगी यार ਓਏ ਬੋਤਲ ਦੇ ਭੱਲੇ ਪਾਏ ਹੁੰਦੇ ਆ जी जरा सोच लें ਸੂਸ ਸੂਸ एक और ले ਸੂਸ आप आखिरी ले देखे कि आपका चुटका बड़ा लंबा चौड़ा है ਲੰਮਾ ਚੌੜਾ ਕਿੱਥੇ ਆ ਭੈਣ ਨਾਰਮਲ ਜਿਹਾ ਹੀ ਆ ਲੰਮਾ ਚੌੜਾ ਹੁੰਦਾ ਤੇ ਦੰਦਲ ਨਾ ਪਈ ਹੁੰਦੀ ਭਾਈ ਉਹਨਾਂ ਬੜੀ ਖੁਸ਼ ਪਿੰਡ ਹੈ ਜੀ ਇਹ ਤੁਹਾਨੂੰ ਪਤਾ ਹੀ ਨਹੀਂ उन्होंने कहनी तो अंदर तो नहीं कहनी ਅੱਛਾ ਜੀ हाँ जी उन्होंने कहेंगे ਬੜੀ ਗੱਲ ਆ ਡਾਕਟਰ ਸਾਹਿਬ जी ਜਿਵੇਂ ਦਾ ਤੁਹਾਡਾ ਮੂੰਹ ਹੈ ਨਾ ਉਵੇਂ ਦਾ ਇਹਨਾਂ ਕੁਝ ਸੋਦਾ ਹੈ ਉਹ ਐਕਸੀਡੈਂਟ ਤੋਂ ਬਾਅਦ ਇਦਾਂ ਦਾ ਹੋਇਆ ਜੀ
ਸੱਟ ਲੱਗੀ ਨਾ ਮਿੱਧਿਆ ਗਿਆ। चिपड़ जी बन गई। कहे आप ऐसे करें और आप कुछ ऐसा करें मैं ठीक हो जाऊँ, मेरा ठीक हो बड़ा थोड़ा नाल तो तुम बैटरी चार्ज ही करी जा रहे ਓਕੇ हाँ जी ਹੋਰ ऐसा ਉਹਨਾਂ ਨੂੰ ਨਾ ਛੇੜੋ, क्यों ਤੁਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ। क्यों ਅੱਜ ਇਹੋ ਜਿਹੇ ਤੁਹਾਡੇ ਉਤਲੇ ਬੋਲ ਆ ਨਾ, हाँ जी ਉਹਨਾਂ ਦੀ ਦੇਣ ਚ ਵੀ ਨਹੀਂ ਕਿ ਇਹੋ ਜਿਹੇ ਬੱਚੇ ਹੋਣੇ ਚਾਹੀਦੇ। ਇਹ ਤਾਂ ਤੁਹਾਡੇ ਵਾਲਦ ਸਾਹਿਬ ਦਾ ਹੌਸਲਾ 9ਵੇਂ ਮਹੀਨੇ ਵੀ ਨਹੀਂ ਹਟਿਆ। ਇਹ ਡਾਕਟਰ ਸਾਹਿਬ ਇੱਕ ਗੱਲ ਕਰਾਂ, ਗੁੱਸਾ ਤਾਂ ਨਹੀਂ ਕਰਾਂਗੇ? नहीं नहीं आप बताएं ਤੁਹਾਡੇ ਕੋਲੋਂ ਸ਼ਫਾ ਜਿਹੜੀ ਆ ਉਹ ਕਿੰਨੀ ਕੁ ਦੂਰ ਆ? ਜਿੰਨੀ ਦੂਰ ਐਸ ਬਾਤ ਤੋਂ ਆ ਬਾਤ ਆ। देखिए भाईजान आप ऐसे करेंगे हम आपका चुकअप नहीं करेंगे। क्या करेंगे फिर आप? चुकअप करेंगे। ये कितने हैं ये तो आपके हैं। ये कितने फिंगर है ये 1 2 3 फिंगर है जी। ये देखो 3 है फिंगर ये हाँ, देख। इनकी मुकम्मल याददाश्त नहीं अभी गई। हाँ। आप कौन सी मुल्की में रहते हैं? मैं मुल्की में रहते हैं। मैं मुल्क गुलामाबाद च रहना हूँ। कौन से मुल्की में रहते हैं? मुल्क 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 मैं अपने सोने पाकिस्तान च रहना जी। मैं सारी दुनिया भुल सकदा लेकिन अपने पाकिस्तान ਨੂੰ नहीं भुल सकदा। क्यों क्योंकि इत्थे मेरा 3.5 मरले ਦਾ मकान मैं भुल गया ना, मेरे भरावां ने मल मार लेना। ये क्या है? ਡਾਕਟਰ ਸਾਹਿਬ ਇਹ ਸਿੱਧੀ ਨਹੀਂ ਹੋ ਰਹੀ। सिद्धि है वाह तो भावना वा तुसी ਇਹ ਪਾਉਂਦੀ ਡਾਕਟਰ ਸਾਹਿਬ हाँ जी ਇਹਨੂੰ ਤੁਸੀਂ ਗੈਪ ਕਰਕੇ ਦਿਖਾਓ। ਤੁਸੀਂ ਕਰ ਜਾਣੀ ਹੈ ਜੇ ਛੋਟੀ ਹੈ ਤਾਂ ਉੱਤੇ ਟੇਪ ਕਰ ਲਓ ਮਾੜੀ ਮਾੜੀ। ਕਮ ਸੇ ਕਮ ਤੁਹਾਨੂੰ ਇੱਕ ਵਾਰ ਆ ਹੋਣਾ ਜ਼ਰੂਰ ਚਾਹੀਦਾ। नीला तो होंगे भी ऐसी गैप करनी। आप कितने क्यूट हैं। थैंक यू। आपकी तो पर्सनैलिटी बहुत अच्छी है। अच्छा जी आप पढ़े लिखे लगते हैं। जी ये पढ़े लिखे हैं। अच्छा आपस की बात है। क्या एक पप्पी हो जाए ਡਾਕਟਰ ਸਾਹਿਬ ਨੇ ਦਿਲ